ਆਪਣੇ ਅਗਲੇ ਕਾਲਰ ਨੇ ਮਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰ ਜੀ, ਮੈਂ ਇੱਕ ਇਨਫੋਰਮੇਸ਼ਨ ਇਹ ਵੀ ਦੇਣੀ ਸੀਗੀ ਵੀ ਰਮਨ ਜੀ ਜਿੱਦਾਂ ਕਹਿ ਰਹੇ ਸੀਗੇ ਨਾ ਵੀ ਆਪਾਂ ਜਿਹੜੇ ਦੁਬਾਰਾ ਜਿਹੜੇ ਮਿਲਣੇ ਉਹਨਾਂ ਵਾਸਤੇ ਰੈਡੀ ਆ ਕਿ ਨਹੀਂ। ਇਹ ਮੈਂ ਦੱਸਣਾ ਹੈਗਾ ਸਿਰਫ ਉਹਨਾਂ ਜਿਹੜੇ ਜਿਨ੍ਹਾਂ ਦੇ ਲਾਇਸੈਂਸ ਵਾਪਸ ਹੋਏ ਆ ਜਾਂ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਵਾਸਤੇ ਨਹੀਂ। ਇਹ ਜਿਨ੍ਹਾਂ ਨੂੰ ਭਾਵੇਂ ਉਹ ਸਿਟੀਜ਼ਨ ਆ, ਚਾਹੇ ਉਹ ਇੰਗਲਿਸ਼ ਆਉਂਦੀ ਆ ਪਹਿਲਾਂ ਜਾਂ ਲਾਇਸੈਂਸ ਸੀਗਾ, ਉਹ ਉਹਨਾਂ ਨੂੰ ਵੀ ਤਿਆਰ ਰਹਿਣਾ ਪੈਣਾ। ਮੇਰੇ ਨਾਲ ਹੋ ਚੁੱਕੀ ਆ ਜੀ। ਮੈਂ ਪਿਛਲੇ 30 ਸਾਲ ਤੋਂ ਸਿਟੀਜ਼ਨ ਆ ਇੱਥੇ ਤੇ ਕਈ ਵਾਰ ਲਾਇਸੈਂਸ ਲੈ ਚੁੱਕਾ, ਮਤਲਬ CDL ਰਿਨਿਊ ਹੋ ਚੁੱਕਾ। ਤਾਂ ਹਾਂਜੀ, ਮੈਂ ਲਾਸਟ ਜਿਹੜਾ ਇਹਨਾਂ ਨੇ ਮੇਰੇ ਕੋਲ ਟੈਸਟ ਲਿਆ ਸੀ ਉਹ 2012 ਚ ਲਿਆ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਹੁਣ ਮੈਂ ਜਦੋਂ ਆਨਲਾਈਨ ਕਰਨ ਲੱਗਾ ਰਿਨਿਊ, ਮੈਨੂੰ ਕਹਿੰਦੇ ਜੀ ਆਪਣਾ ਪਾਸਪੋਰਟ ਅਪਲੋਡ ਕਰ ਜੇ, ਉਹ ਸਾਰਾ ਕੁਛ ਕੀਤਾ ਜੀ। ਮੈਂ ਰੀਅਲ ID ਸੀਗੀ। ਫਿਰ ਮੈਨੂੰ ਉਹਨਾਂ ਨੇ ਭੱਜ ਨਾਲ ਉੱਤੇ DMV ਚਿੱਠੀ ਪਾਤੀ ਵੀ ਆ ਜਾ ਇੱਥੇ DMV ਆ, ਫੋਟੋ ਖਿੱਚੇ ਨਹੀਂ ਦੇ ਰਹੀ। ਮੈਂ ਫੋਟੋ ਖਿਚਾਉਣ ਗਿਆ ਜੀ ਤੇ ਉੱਤੇ ਕਾਊਂਟਰ ਤੇ ਗਿਆ ਤੇ ਮੈਨੂੰ ਉਹ ਬੁੱਢੀ ਕਹਿੰਦੀ ਵੀ ਟੈਸਟ ਦੇ। ਮੈਂ ਕਿਹਾ ਉਹ ਕੀ ਹੁੰਦਾ? ਕਹਿੰਦੀ ਇੰਗਲਿਸ਼ ਟੈਸਟ ਦੇ। ਮੈਂ ਕਿਹਾ ਅੱਛਾ ਕੋਈ ਗੱਲ ਨਹੀਂ। ਮੈਂ ਉੱਥੇ ਚੱਲ ਗਿਆ ਕੈਮਰੇ ਦੇ ਲਾਗੇ, ਉਹਦੇ ਕੋਲ ਗਿਆ ਤੇ ਉਹਨੇ ਮੈਨੂੰ ਸਾਰਿਆਂ ਦੁਬਾਰਾ ਤੋਂ ਫੜਾਤਾ ਸਾਰਾ ਕੁਝ ਹੀ ਵਿੱਚ ਕਾਰ ਤੇ ਤਿੰਨੇ ਚਾਰੇ ਟੈਸਟ। ਕਹਿੰਦੀ ਉੱਥੇ ਕੰਪਿਊਟਰ ਤੇ ਕਰ। ਮੈਂ ਕਿਹਾ ਮੈਂ ਇੱਥੇ ਬਹਿ ਕੇ ਕਰ ਲੈਂਦਾ, ਜ਼ਿਆਦਾ ਦੇਰ ਮੇਰੇ ਕੋਲ। ਕਹਿੰਦੀ ਨਾ ਬਹਿ ਕੇ ਪੇਪਰ ਵਾਲਾ ਨਹੀਂ, ਕੰਪਿਊਟਰ ਤੇ ਕਰ ਉੱਥੇ। ਮੈਂ ਕਿਹਾ ਚੱਲ ਮੈਂ ਪ੍ਰਿਪੇਅਰ ਤਾਂ ਨਹੀਂ ਸੀਗਾ ਪਰ ਚਲੋ ਫਿਰ ਵੀ ਮੈਂ ਕਿਹਾ ਹੁਣ ਆਏ ਆ, ਮੈਂ 2 ਪਾਸ ਕਰ ਲਏ ਕੰਬੀਨੇਸ਼ਨ ਤੇ ਕਾਰ ਦਾ, 2 ਮੇਰੇ ਕੋਲ ਰਹਿ ਗਏ। ਲਾਸਟ ਮੂਮੈਂਟ ਸੀਗੀ ਉਦੋਂ 28 ਤਰੀਕ ਸੀਗੀ, ਉਸ ਦਿਨ ਪਹਿਲੀ ਨੂੰ ਮੇਰਾ ਲਾਇਸੈਂਸ ਐਕਸਪਾਇਰ ਹੋ ਰਿਹਾ ਸੀ। ਫਿਰ ਮੈਂ 2 ਦਿਨ ਪੜ੍ਹ ਕੇ ਤੇ 2 ਦਿਨ ਪੜ੍ਹ ਕੇ ਅਖੀਰਲੀ ਡੇਟ ਨੂੰ ਜਾ ਕੇ ਮੈਂ ਟੈਸਟ ਦਿੱਤਾ ਤੇ ਫਿਰ ਮੈਂ ਪਾਸ ਹੋਇਆ। ਯਾਨੀ ਕਹਿਣ ਦਾ ਭਾਵ ਇਹ ਵੀ ਉਹ ਜਿਨ੍ਹਾਂ ਤੇ ਭਾਵੇਂ ਸਿਟੀਜ਼ਨ ਆ ਉਹ ਟੈਸਟ ਦਾ ਕਦੇ ਕਿਸੇ ਨੂੰ ਕਿਸੇ ਤਰੀਕੇ ਨਾਲ ਸੱਦ ਰਹੇ ਆ ਭੱਜਣਾ ਵੀ ਇੰਗਲਿਸ਼ ਦਾ ਟੈਸਟ ਦੇ ਆ ਕੇ, ਜਾਂ ਉਹ ਉੱਦਾਂ ਤੂੰ ਇੱਥੇ ਆ ਕੇ ਫੋਟੋ ਖਿਚਾ। ਮੇਰੇ ਨਾਲ ਹੋ ਚੁੱਕੀ ਆ ਹੁਣ, ਇਹ ਰੀਸੈਂਟਲੀ ਆ ਜੀ ਇਹ। ਹਾਂਜੀ, ਨਹੀਂ ਥੈਂਕ ਯੂ ਭਾਜੀ ਤੁਹਾਡਾ ਸ਼ੇਅਰ ਕਰਨ ਦਾ। ਤੇ ਮੈਂ ਇਹ ਗੱਲ ਦੱਸ ਦਿਆਂ, ਈਦਰ ਸੈਨੇਟ ਬਿੱਲ ਜਾਂ ਹਾਊਸ ਬਿੱਲ ਜਿਹੜਾ ਡਿਲਾਇਲਾ ਲਾ ਬਣ ਰਿਹਾ ਹੈਗਾ, ਉਹਦੇ ਵਿੱਚ ਜਿੱਦਣ ਡਿਲਾਇਲਾ ਲਾ ਜਿਹੜਾ ਲਾਗੂ ਹੋਣਾ ਆ ਉਹ ਤੋਂ 180 ਦਿਨਾਂ ਦੇ ਵਿੱਚ ਸਾਰੇ ਅਮਰੀਕਾ ਦੇ CDL ਹੋਲਡਰ, ਚਾਹੇ ਉਹ ਗੋਰਾ, ਚਾਹੇ ਮੈਕਸੀਕਨ, ਚਾਹੇ ਇੰਡੀਅਨ, ਚਾਹੇ ਸਿਟੀਜ਼ਨ, ਚਾਹੇ ਕੋਈ ਵੀ ਆ, ਐਵਰੀ CDL ਹੋਲਡਰ ਨੂੰ ਵਾਪਸ DMV ਜਾ ਕੇ ਰੀਸਰਟੀਫਿਕੇਸ਼ਨ ਕਰਨੀ ਪੈਣੀ ਆਪਣੀ। ਠੀਕ ਹੈ। ਸੋ ਇਹ ਡਿਲਾਇਲਾ ਲਾ ਦੇ ਜੇ ਉਹ ਪਾਸ, ਜਦੋਂ ਡਿਲਾਇਲਾ ਲਾਸ ਜੇ ਪਾਸ ਹੋ ਜਾਂਦਾ ਹੈ ਤਾਂ ਉਹ ਹੋਣੇ ਆ। ਉਹ ਤਾਂ ਡੈਮੋਕ੍ਰੇਟ ਵੀ ਸਪੋਰਟ ਕਰ ਰਹੇ ਆ। ਉਹ ਰਾਜਨੀਤਿਕ ਸਾਰੀਆਂ ਕਮੇਟੀਆਂ ਤੋਂ ਪਾਸ ਹੋਈ ਜਾ ਰਿਹਾ। ਹਾਂਜੀ ਚਲੋ, ਮਤਲਬ ਵੀ ਵਨਸ ਇਟਸ ਪਾਸ, ਜਦੋਂ ਸਾਈਨ, ਜਦੋਂ ਲਾਅ ਬਣ ਗਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਚੀਜ਼ਾਂ ਹੋਣੀਆਂ। ਠੀਕ ਹੈ। ਹਾਂਜੀ, ਆਪਣੇ ਅਗਲੇ ਕਾਲਰ ਨੇ ਮਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰ ਜੀ, ਮੈਂ ਇੱਕ ਇਨਫੋਰਮੇਸ਼ਨ ਇਹ ਵੀ ਦੇਣੀ ਸੀਗੀ ਵੀ ਰਮਨ ਜੀ ਜਿੱਦਾਂ ਕਹਿ ਰਹੇ ਸੀਗੇ ਨਾ ਵੀ ਆਪਾਂ ਜਿਹੜੇ ਦੁਬਾਰਾ ਜਿਹੜੇ ਮਿਲਣੇ ਉਹਨਾਂ ਵਾਸਤੇ ਰੈਡੀ ਆ ਕਿ ਨਹੀਂ। ਇਹ ਮੈਂ ਦੱਸਣਾ ਹੈਗਾ ਸਿਰਫ ਉਹਨਾਂ ਜਿਹੜੇ ਜਿਨ੍ਹਾਂ ਦੇ ਲਾਇਸੈਂਸ ਵਾਪਸ ਹੋਏ ਆ ਜਾਂ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਵਾਸਤੇ ਨਹੀਂ। ਇਹ ਜਿਨ੍ਹਾਂ ਨੂੰ ਭਾਵੇਂ ਉਹ ਸਿਟੀਜ਼ਨ ਆ, ਚਾਹੇ ਉਹ ਇੰਗਲਿਸ਼ ਆਉਂਦੀ ਆ ਪਹਿਲਾਂ ਜਾਂ ਲਾਇਸੈਂਸ ਸੀਗਾ, ਉਹ ਉਹਨਾਂ ਨੂੰ ਵੀ ਤਿਆਰ ਰਹਿਣਾ ਪੈਣਾ। ਮੇਰੇ ਨਾਲ ਹੋ ਚੁੱਕੀ ਆ ਜੀ। ਮੈਂ ਪਿਛਲੇ 30 ਸਾਲ ਤੋਂ ਸਿਟੀਜ਼ਨ ਆ ਇੱਥੇ ਤੇ ਕਈ ਵਾਰ ਲਾਇਸੈਂਸ ਲੈ ਚੁੱਕਾ, ਮਤਲਬ CDL ਰਿਨਿਊ ਹੋ ਚੁੱਕਾ। ਤਾਂ ਹਾਂਜੀ, ਮੈਂ ਲਾਸਟ ਜਿਹੜਾ ਇਹਨਾਂ ਨੇ ਮੇਰੇ ਕੋਲ ਟੈਸਟ ਲਿਆ ਸੀ ਉਹ 2012 ਚ ਲਿਆ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਹੁਣ ਮੈਂ ਜਦੋਂ ਆਨਲਾਈਨ ਕਰਨ ਲੱਗਾ ਰਿਨਿਊ, ਮੈਨੂੰ ਕਹਿੰਦੇ ਜੀ ਆਪਣਾ ਪਾਸਪੋਰਟ ਅਪਲੋਡ ਕਰ ਜੇ, ਉਹ ਸਾਰਾ ਕੁਛ ਕੀਤਾ ਜੀ। ਮੈਂ ਰੀਅਲ ID ਸੀਗੀ। ਫਿਰ ਮੈਨੂੰ ਉਹਨਾਂ ਨੇ ਭੱਜ ਨਾਲ ਉੱਤੇ DMV ਚਿੱਠੀ ਪਾਤੀ ਵੀ ਆ ਜਾ ਇੱਥੇ DMV ਆ, ਫੋਟੋ ਖਿੱਚੇ ਨਹੀਂ ਦੇ ਰਹੀ। ਮੈਂ ਫੋਟੋ ਖਿਚਾਉਣ ਗਿਆ ਜੀ ਤੇ ਉੱਤੇ ਕਾਊਂਟਰ ਤੇ ਗਿਆ ਤੇ ਮੈਨੂੰ ਉਹ ਬੁੱਢੀ ਕਹਿੰਦੀ ਵੀ ਟੈਸਟ ਦੇ। ਮੈਂ ਕਿਹਾ ਉਹ ਕੀ ਹੁੰਦਾ? ਕਹਿੰਦੀ ਇੰਗਲਿਸ਼ ਟੈਸਟ ਦੇ। ਮੈਂ ਕਿਹਾ ਅੱਛਾ ਕੋਈ ਗੱਲ ਨਹੀਂ। ਮੈਂ ਉੱਥੇ ਚੱਲ ਗਿਆ ਕੈਮਰੇ ਦੇ ਲਾਗੇ, ਉਹਦੇ ਕੋਲ ਗਿਆ ਤੇ ਉਹਨੇ ਮੈਨੂੰ ਸਾਰਿਆਂ ਦੁਬਾਰਾ ਤੋਂ ਫੜਾਤਾ ਸਾਰਾ ਕੁਝ ਹੀ ਵਿੱਚ ਕਾਰ ਤੇ ਤਿੰਨੇ ਚਾਰੇ ਟੈਸਟ। ਕਹਿੰਦੀ ਉੱਥੇ ਕੰਪਿਊਟਰ ਤੇ ਕਰ। ਮੈਂ ਕਿਹਾ ਮੈਂ ਇੱਥੇ ਬਹਿ ਕੇ ਕਰ ਲੈਂਦਾ, ਜ਼ਿਆਦਾ ਦੇਰ ਮੇਰੇ ਕੋਲ। ਕਹਿੰਦੀ ਨਾ ਬਹਿ ਕੇ ਪੇਪਰ ਵਾਲਾ ਨਹੀਂ, ਕੰਪਿਊਟਰ ਤੇ ਕਰ ਉੱਥੇ। ਮੈਂ ਕਿਹਾ ਚੱਲ ਮੈਂ ਪ੍ਰਿਪੇਅਰ ਤਾਂ ਨਹੀਂ ਸੀਗਾ ਪਰ ਚਲੋ ਫਿਰ ਵੀ ਮੈਂ ਕਿਹਾ ਹੁਣ ਆਏ ਆ, ਮੈਂ 2 ਪਾਸ ਕਰ ਲਏ ਕੰਬੀਨੇਸ਼ਨ ਤੇ ਕਾਰ ਦਾ, 2 ਮੇਰੇ ਕੋਲ ਰਹਿ ਗਏ। ਲਾਸਟ ਮੂਮੈਂਟ ਸੀਗੀ ਉਦੋਂ 28 ਤਰੀਕ ਸੀਗੀ, ਉਸ ਦਿਨ ਪਹਿਲੀ ਨੂੰ ਮੇਰਾ ਲਾਇਸੈਂਸ ਐਕਸਪਾਇਰ ਹੋ ਰਿਹਾ ਸੀ। ਫਿਰ ਮੈਂ 2 ਦਿਨ ਪੜ੍ਹ ਕੇ ਤੇ 2 ਦਿਨ ਪੜ੍ਹ ਕੇ ਅਖੀਰਲੀ ਡੇਟ ਨੂੰ ਜਾ ਕੇ ਮੈਂ ਟੈਸਟ ਦਿੱਤਾ ਤੇ ਫਿਰ ਮੈਂ ਪਾਸ ਹੋਇਆ। ਯਾਨੀ ਕਹਿਣ ਦਾ ਭਾਵ ਇਹ ਵੀ ਉਹ ਜਿਨ੍ਹਾਂ ਤੇ ਭਾਵੇਂ ਸਿਟੀਜ਼ਨ ਆ ਉਹ ਟੈਸਟ ਦਾ ਕਦੇ ਕਿਸੇ ਨੂੰ ਕਿਸੇ ਤਰੀਕੇ ਨਾਲ ਸੱਦ ਰਹੇ ਆ ਭੱਜਣਾ ਵੀ ਇੰਗਲਿਸ਼ ਦਾ ਟੈਸਟ ਦੇ ਆ ਕੇ, ਜਾਂ ਉਹ ਉੱਦਾਂ ਤੂੰ ਇੱਥੇ ਆ ਕੇ ਫੋਟੋ ਖਿਚਾ।
ਮੇਰੇ ਨਾਲ ਹੋ ਚੁੱਕੀ ਆ, ਹੁਣੇ ਰੀਸੈਂਟਲੀ ਆ ਜੀ ਇਹ। ਹਾਂਜੀ, ਨਹੀਂ ਥੈਂਕ ਯੂ ਭਾਜੀ ਤੁਹਾਡਾ ਸ਼ੇਅਰ ਕਰਨ ਦਾ। ਤੇ ਮੈਂ ਇਹ ਗੱਲ ਦੱਸ ਦਿਆਂ, ਈਦਰ ਸੈਨੇਟ ਬਿੱਲ ਜਾਂ ਹਾਊਸ ਬਿੱਲ ਜਿਹੜਾ ਡਿਲਾਇਲਾ ਲਾ ਬਣ ਰਿਹਾ ਹੈਗਾ, ਉਹਦੇ ਵਿੱਚ ਜਿੱਦਣ ਡਿਲਾਇਲਾ ਲਾ ਜਿਹੜਾ ਲਾਗੂ ਹੋਣਾ ਆ, ਉਹ ਤੋਂ 180 ਦਿਨਾਂ ਦੇ ਵਿੱਚ ਸਾਰੇ ਅਮਰੀਕਾ ਦੇ ਸੀਡੀਐਲ ਹੋਲਡਰ, ਚਾਹੇ ਉਹ ਗੋਰਾ, ਚਾਹੇ ਮੈਕਸੀਕਨ, ਚਾਹੇ ਇੰਡੀਅਨ, ਚਾਹੇ ਸਿਟੀਜ਼ਨ, ਚਾਹੇ ਕੋਈ ਵੀ ਆ, ਐਵਰੀ ਸੀਡੀਐਲ ਹੋਲਡਰ ਨੂੰ ਵਾਪਸ ਡੀਐਮਵੀ ਜਾ ਕੇ ਰੀਸਰਟੀਫਿਕੇਸ਼ਨ ਕਰਨੀ ਪੈਣੀ ਹੈ ਆਪਣੀ। ਠੀਕ ਹੈ। ਸੋ ਇਹ ਡਿਲਾਇਲਾ ਲਾ ਦੇ ਜੇ ਉਹ ਪਾਸ ਜਦੋਂ ਇਹ ਹੈ। ਡਿਲਾਇਲਾ ਲਾਸ ਜੇ ਪਾਸ ਹੋ ਜਾਂਦਾ ਹੈ ਤਾਂ ਉਹ ਹੋਣੇ ਹੀ Yeah. ਹੋਣੇ ਆ, ਉਹ ਤਾਂ ਡੈਮੋਕ੍ਰੇਟ ਵੀ ਸਪੋਰਟ ਕਰ ਰਹੇ ਆ ਉਹਦੀ। Yeah. ਉਹ ਰਾਜਨੀਤਿਕ ਸਾਰੀਆਂ ਕਮੇਟੀਆਂ ਤੋਂ ਪਾਸ ਹੋਈ ਜਾ ਰਿਹਾ। ਬਿਲਕੁਲ, ਹਾਂਜੀ ਹਾਂਜੀ ਨਹੀਂ, ਚਲੋ ਮਤਲਬ ਉਹ ਵੀ ਵਾਂਸ ਇਟਸ ਪਾਸ ਜਦੋਂ ਲਾ ਬਣ ਗਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਚੀਜ਼ਾਂ ਹੋਣੀਆਂ। ਠੀਕ ਹੈ। ਹਾਂਜੀ।